ਰਮਨ ਜੀ, ਮੇਰਾ ਕੁਐਸਚਨ ਇਹ ਹੈ ਵੀ ਜਿਹੜੇ ਬ੍ਰੋਕਰ ਡਿਟੈਂਸ਼ਨ ਟਾਈਮ, ਵੇਟ ਟਾਈਮ ਨਹੀਂ ਦਿੰਦੇ, ਕੀ ਇਲਾਜ ਹੈ ਉਹਨਾਂ ਦਾ? ਕੋਈ ਉਹਦੀ ਰਿਪੋਰਟ, ਕੋਈ ਲੇਬਰ ਦੇ ਮੁਤਲਕ ਹੋ ਸਕਦੀ ਹੈ? ਕੀ ਹੋ ਸਕਦਾ ਉਹਦੇ ਬਾਰੇ 'ਚ? ਬਿਲਕੁਲ ਜੀ, ਜਿਹੜਾ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ, ਉਹਦੇ ਉੱਤੇ ਤੁਸੀਂ ਕੰਪਲੇਂਟ ਕਰ ਸਕਦੇ ਹੋ। ਅੱਛਾ ਜੀ, ਅੱਛਾ ਜੀ। ਉਹਦਾ ਲਿੰਕ ਜਿਹੜਾ ਹੈਗਾ ਮੈਂ ਪਾ ਦੇਣਾ ਹੈਗਾ, ਤੇ ਤੁਸੀਂ ਉੱਥੇ ਜਾ ਕੇ ਬ੍ਰੋਕਰ ਦੀ ਰਿਪੋਰਟ ਜਿਹੜੀ ਆ ਫਾਈਲ ਕਰ ਸਕਦੇ। ਉਹਦੇ 'ਚ ਕੀ ਸਾਨੂੰ ਪਾਉਣਾ ਪਏਗਾ? ਜਿਹੜੀ ਉਹਦੀ ਸਾਡੀ ਕਮਿਊਨੀਕੇਸ਼ਨ ਹੈ, ਜਾਂ ਰੇਟ ਕਨਫਰਮੇਸ਼ਨ ਹੈ, ਜਾਂ ਫਿਊਐਲ ਤੇ ਇਨ ਐਂਡ ਆਊਟ ਟਾਈਮ ਹੈ, ਕੀ ਉਹਦੇ 'ਚ ਪਾ ਸਕਦੇ ਹਾਂ ਅਸੀਂ? ਕੀ ਐਵੀਡੈਂਸ ਚਾਹੀਦੀ ਉਹਦੇ ਲਈ? ਉਹਦੇ 'ਚ ਸਾਰਾ ਤੁਹਾਨੂੰ ਜਿਹੜਾ ਆ ਉਹ ਡੀਟੇਲ ਦੇ ਵਿੱਚ ਜਿਹੜਾ ਦਿੱਤਾ ਹੁੰਦਾ ਆ, ਉਹਨਾਂ ਦੇ ਕਾਲਮ ਬਣੇ ਹੁੰਦੇ ਆ, ਜਿੱਦਾਂ ਜਿੱਦਾਂ ਤੁਹਾਨੂੰ ਇਨਫੋਰਮੇਸ਼ਨ ਤੇ ਹੈ, ਤੁਸੀਂ ਉਹਦੇ ਹਿਸਾਬ ਦੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਆ ਉਹਦੇ ਵਿੱਚ ਕਰਨੀ ਹੈਗੀ ਆ। ਸਾਰਾ ਜਿਹੜਾ ਡੀਟੇਲ ਹੁੰਦਾ ਉਹਦੇ ਵਿੱਚ, ਤੇ ਡੀਟੇਲ ਦੇ ਵਿੱਚ ਤੁਸੀਂ ਜਾ ਕੇ ਉਹਦੇ 'ਚ ਕਰ ਸਕਦੇ ਆ। ਅੱਛਾ, ਪਲੀਜ਼ ਕਰ ਦਿਓ ਫਿਰ ਜਰਾ ਥੋੜ੍ਹਾ ਜਿਹਾ ਨਾ। ਇੱਕ ਤਾਂ ਬ੍ਰੋਕਰ ਤੰਗ ਬੜਾ ਕਰ ਰਿਹਾ ਹੈਗਾ, 5-6 ਘੰਟੇ ਖੜੇ ਕਰਕੇ, ਤੇ ਹੁਣ ਮੁੜ ਕੇ ਕਹਿੰਦਾ ਪਹਿਲਾਂ ਲੋਡ ਖਾਲੀ ਕਰ, ਉਸ ਤੋਂ ਬਾਅਦ ਮੈਂ ਤੈਨੂੰ ਨਿਊ ਰੇਟ ਕਨਫਰਮੇਸ਼ਨ ਭੇਜਾਂਗਾ। ਹਾਂਜੀ, ਉਹ ਫਿਰ ਇਹ ਦੇਖੋ ਚੀਜ਼ਾਂ ਹੁੰਦੀਆਂ ਕਿ ਇੱਕ ਰੈਪੂਟੇਬਲ ਬ੍ਰੋਕਰਸ ਆ, ਇੱਕ ਜਿਹੜੇ ਆਮ ਬ੍ਰੋਕਰਸ ਆ, ਹਾਂਜੀ, ਜਿਹੜੇ ਬ੍ਰੋਕਰਸ ਹੈਗੇ ਆ ਉਹ ਕਾਫੀ ਹੱਦ ਤੱਕ ਜਿਹੜਾ ਇਸ ਨਜਾਇਜ਼ ਚੱਕ ਰਹੇ ਹੈਗੇ ਆ। ਤੋ ਅਗੇਨ ਮੈਂ ਇਹੋ ਹੀ ਗੱਲ ਕਰੂੰਗਾ ਕਿ ਜਦੋਂ ਤੁਸੀਂ ਲੋਡ ਚੱਕਦੇ ਹੈਗੇ ਆ, ਸਾਰਾ ਕੁਛ ਕਰਦੇ ਹੈਗੇ, ਉਦੋਂ ਤੁਸੀਂ ਜਿਹੜਾ ਬਹੁਤ ਲੋਕੀ ਇਸ ਵੇਲੇ, ਕਿਉਂਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਹਰ ਇੱਕ ਟਰੱਕਰ ਦੀ ਹੋਈ ਆ, ਉਹਦੀ ਇੱਕ ਮਜਬੂਰੀ ਬਣ ਜਾਂਦੀ ਆ। ਕਈ ਵਾਰੀ ਕਿਤੇ ਨਾ ਕਿਤੇ ਸਟੱਕ ਹੁੰਦਾ, ਉਹਦੀ ਮਜਬੂਰੀ ਬਣ ਜਾਂਦੀ ਆ ਕਿ ਲੋਡ ਇਹੋ ਹੀ ਲੱਗਾ ਆ, ਇੱਦਾਂ ਹੀ ਲੱਗਾ ਆ। ਇੱਕ ਜਿਹੜਾ ਹੋਰ ਬਹੁਤ ਵੱਡਾ ਇਸ ਵੇਲੇ ਚੀਜ਼ ਚੱਲ ਰਹੀ ਹੈਗੀ ਆ, ਉਹਦੇ 'ਤੇ ਮੈਂ ਹਮੇਸ਼ਾ ਹੁਣ ਕਹਿ ਰਿਹਾ ਹੈਗਾ ਕਿ ਤੁਸੀਂ ਆਪਣੇ ਟਰੱਕ ਪੋਸਟ ਨਾ ਕਰਿਆ ਕਰੋ। ਲੋਡ ਲੱਭਣਾ ਆ, ਲੋਡ ਸਰਚ ਕਰੋ, ਲੋਡ 'ਤੇ ਕਾਲਸ ਕਰੋ, ਖੁਦ ਕਰੋ, ਲੇਕਿਨ ਟਰੱਕ ਪੋਸਟ ਨਾ ਕਰੋ। ਕਿਉਂਕਿ ਜਦੋਂ ਤੁਸੀਂ ਟਰੱਕ ਪੋਸਟ, ਤੁਸੀਂ ਵਿਜ਼ੀਬਲ ਹੋ ਜਾਂਦੇ ਆ ਫਰਾਡਸਟਰ ਲਈ। ਜਿਹੜੇ ਫਰਾਡ ਕਰਨ ਵਾਲੇ ਆ ਉਹ ਲੱਭਦੇ ਆ ਕਿ ਕਿਹਨੇ ਟਰੱਕ ਪੋਸਟ ਕੀਤਾ ਆ, ਉਹ ਕਿੰਨੇ ਚਿਰ ਦਾ ਟਰੱਕ ਪੋਸਟ ਕੀਤਾ ਹੋਇਆ। ਹੁਣ ਕਈ ਮੈਨੂੰ ਪਤਾ ਹੈ ਟਰੱਕ ਜਿਹੜੇ ਇੱਦਾਂ ਕਰਦੇ ਆ ਕਿ ਜਦੋਂ ਇੱਧਰੋਂ ਲੋਡ ਲੈ ਕੇ ਕਿਤੇ ਉਹ ਵੀ ਤੁਰਦੇ ਆ, ਉਹਨਾਂ ਦਾ 2-3-4 ਦਿਨ ਜਾਣ ਨੂੰ ਲੱਗਦੇ ਆ, 2 ਦਿਨ 3 ਦਿਨ। ਉਹ ਪਹਿਲਾਂ ਇੱਕ ਤੁਰ ਲੱਗੇ ਕਈ ਵਾਰੀ ਟਰੱਕ ਪੋਸਟ ਕਰ ਦਿੰਦੇ ਆ, ਠੀਕ ਹੈ ਨਾ। ਸੋ ਉਹ ਜਦੋਂ ਟਰੱਕ ਤੁਹਾਡਾ ਪੋਸਟ ਕੀਤਾ ਹੁੰਦਾ, ਉਹ ਰੈਕਡ ਤੇ ਚੱਲਦਾ ਵੀ ਟਰੱਕ ਕਿੰਨੀ ਦੇਰ ਤੱਕ ਪੋਸਟ ਕੀਤਾ ਰਿਹਾ। ਹਾਂਜੀ, ਉਹ ਫਿਰ ਚੀਜ਼ਾਂ ਡੈਸਪਰੇਸ਼ਨ ਸ਼ੋ ਕਰਦੀਆਂ ਆ, ਤੇ ਉੱਥੇ ਫਿਰ ਜਿਹੜਾ ਫਰਾਡ ਕਰਨ ਵਾਲਾ ਆ ਉਹ ਐਕਟ ਕਰਦਾ। ਔਰ ਜਿੰਨੇ ਵੀ ਫਰਾਡ ਤੁਸੀਂ ਜਿਹੜੇ ਹੁੰਦੇ ਆ ਲੋਡਾਂ ਦੇ ਵਿੱਚ, ਜਿਹੜੇ ਮੈਨੂੰ ਕੱਲ੍ਹ ਵੀ ਕਾਲ ਆਈ ਸੀਗੀ ਕਿ ਲੋਡ ਉਹਨਾਂ ਦਾ ਸੀਗਾ ਇੱਕ ਆਪਣਾ LA ਤੋਂ ਲੈ ਕੇ ਜਾਣਾ ਸੀ ਸੈਨੋਜ਼ੇ, ਤੇ ਉਹਨਾਂ ਨੇ $2900 ਦੀ ਰੇਟ ਕਨਫਰਮੇਸ਼ਨ ਸੀ। 2900। ਮੈਂ ਕਿਹਾ ਵੀ ਪਹਿਲਾਂ ਤਾਂ ਤੁਸੀਂ ਆਪ ਸੋਚੋ ਵੀ LA ਤੋਂ ਸੈਨੋਜ਼ੇ $2900 ਕੌਣ ਦਊਗਾ, ਠੀਕ ਹੈ ਨਾ। ਤੇ ਇਹ ਫਸਟ ਰੈੱਡ ਫਲੈਗ ਹੈਗਾ। ਦੂਜਾ ਰੈੱਡ ਫਲੈਗ ਸੀਗਾ ਕਿ ਉਹਨਾਂ ਨੇ ਆਪਣਾ ਟਰੱਕ ਪੋਸਟ ਕੀਤਾ ਹੋਇਆ ਸੀਗਾ ਉੱਥੇ LA ਦੇ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ 'ਤੇ ਧਿਆਨ ਦਿਓ। ਇੱਕ ਜਿਹੜਾ ਤੁਸੀਂ ਟਰੱਕ ਪੋਸਟ ਕਰਦੇ ਆ, ਉਹਦੇ ਨਾਲ ਜਿਹੜੀ ਲੇਨ ਕੈਪੈਸਿਟੀ ਪਤਾ ਲੱਗਦੀ ਆ। ਜਦੋਂ ਲੇਨ ਕੈਪੈਸਿਟੀ ਪਤਾ ਲੱਗਦੀ ਆ, ਤੇ ਬ੍ਰੋਕਰ ਰੇਟ ਥੱਲੇ ਕਰ ਦਿੰਦਾ। ਸੋ ਟਰੱਕ ਪੋਸਟ ਨਹੀਂ ਹੈਗਾ, ਬ੍ਰੋਕਰ ਨੂੰ ਕੰਮ ਕਰਨ ਦਿਓ, ਬ੍ਰੋਕਰ ਨੂੰ ਲੱਭਣ ਦਿਓ, ਟਰੱਕ ਤੁਹਾਨੂੰ ਲੱਭਣ ਦਿਓ, ਉਹਨੂੰ ਕਾਲਾਂ ਕਰਨ ਦਿਓ ਕਿ ਕਿੱਥੇ ਹੈ ਟਰੱਕ, ਮੈਨੂੰ ਟਰੱਕ ਚਾਹੀਦਾ। ਉਹਨੂੰ ਟਰੱਕ ਨਹੀਂ ਦਿਖੂਗਾ, ਉੱਥੇ ਨਹੀਂ ਪੋਸਟ ਹੋਊਗਾ, ਤਾਂ ਫਿਰ ਆਪੇ ਉਹਦਾ ਜਿਹੜਾ ਆ ਉਹਦਾ ਵੀ ਦਿਮਾਗ ਘੁੰਮੂਗਾ, ਉਹ ਵੀ ਥੋੜਾ ਕੰਮ ਕਰੂਗਾ। ਆਈ ਥਿੰਕ ਰਮਨ ਜੀ, ਲਾਈਕ ਇਹ ਪਰਫੈਕਟ ਟਾਈਮ ਹੈਗਾ ਆ ਵੀ ਆਪਣੇ ਜਿਹੜੇ ਪ੍ਰੋਸੈਸ, ਆਪਣੇ ਪ੍ਰੋਸੀਜਰ ਆ ਭਾਈ, ਟੂ ਦਾ ਪੁਆਇੰਟ, ਟੂ ਦਾ ਡਾਟ ਜਿਹਨੂੰ ਕਹਿੰਦੇ ਵੀ ਉਹ ਕਰ ਦਿਓ। ਹੁਣ ਬ੍ਰੋਕਰ ਨੂੰ ਵੀ ਤੁਹਾਨੂੰ ਜ਼ਰੂਰਤ ਆ, ਤੁਹਾਨੂੰ ਵੀ ਬ੍ਰੋਕਰ ਦੀ ਜ਼ਰੂਰਤ ਆ। ਤੁਸੀਂ ਆਪੋ ਆਪਣੇ ਕਾਂਟਰੈਕਟ ਨਾ ਪੱਕੇ ਚੱਜ ਦੇ ਨਾਲ ਕਰ ਲਓ, ਵੀ ਬਾਅਦ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਆਪਾਂ ਘੁੰਮਣ ਘੇਰੀਆਂ ਦੇ ਵਿੱਚ ਫਸੇ ਰਹਿਣਾ, ਕੋਈ ਇੱਧਰ ਜਾਂਦਾ, ਕੋਈ ਉੱਧਰ ਜਾਂਦਾ, ਕੋਈ ਉਹ ਕਰਦਾ ਆ। ਸੋ ਐਟਲੀਸਟ ਇਹ ਚੀਜ਼ ਦੇ ਵਿੱਚ ਤਾਂ ਤੁਸੀਂ ਕਰ ਲਓ ਵੀ ਪੇ ਨੂੰ ਲੈ ਕੇ ਉਹ ਆਪਾਂ ਕਰ ਨਹੀਂ ਸਕਦੇ। ਕੈਪੀਟਲਿਸਟ ਆ, ਹਰ ਇੱਕ ਦੀ ਆਪੋ ਆਪਣੀ ਮਰਜ਼ੀ ਹੈ ਕਿਹਨੂੰ ਕਿੰਨੀ ਪੇ ਦੇਣੀ ਹੈ। ਉਹ ਜਿਹਨੂੰ ਜਿੰਨਾ ਵਾਰਾ ਖਾਂਦਾ ਆ ਉਹ ਕਰਦਾ ਹੈ। ਰੇਟ ਤੁਸੀਂ ਪੱਕੇ ਬੰਨ ਨਹੀਂ ਸਕਦੇ, ਪਰ ਇੱਕ ਪ੍ਰੋਸੈਸ ਤੁਸੀਂ ਪੱਕਾ ਬੰਨ ਸਕਦੇ ਆ ਵੀ ਹਾਂ, ਜਿੰਨੇ ਰੇਟ ਲੈਣਾ ਆ ਜਾਂ ਜਿੰਨੇ ਵੀ ਕਰਨਾ ਹੈ ਕਾਂਟਰੈਕਟ ਆਪਸ 'ਚ ਜਿਹੜੇ ਕਰਨੇ ਆ, ਵੀ ਮੈਂ ਆਹ ਚੀਜ਼ਾਂ ਦੇ ਲਈ ਜ਼ਿੰਮੇਵਾਰ ਆ, ਤੂੰ ਆਹ ਚੀਜ਼ਾਂ ਦੇ ਲਈ ਜ਼ਿੰਮੇਵਾਰ ਆ। ਜੇ ਤੂੰ ਮੇਰਾ ਬਾਈ, ਮੈਂ ਤੇਰਾ ਬਾਈ, ਉਹਦੇ ਵਿੱਚ ਫਿਰ ਨਾ ਤੂੰ, ਨਾ ਉਹਦਾ ਬਾਈ, ਤੇ ਨਾ ਉਹ ਇੱਕ ਦੂਜੇ ਦਾ ਕੋਈ ਵੀ ਨਹੀਂ ਬਾਈ ਬਣਦਾ। ਫਿਰ ਉਹ ਇੱਕ ਦੂਜੇ ਦੇ ਵੈਲੀ ਬਣ ਜਾਂਦੇ ਆ, ਹੈ ਨਾ। ਸੋ ਆਈ ਥਿੰਕ ਉਹ ਪ੍ਰੋਸੈਸ ਨੂੰ ਸਾਰੇ ਜਾਣਿਆਂ ਨੂੰ ਫੋਲੋ ਕਰਨ ਦੀ ਜ਼ਰੂਰਤ ਆ। ਇੱਕ ਗੁੱਡ ਬਿਜ਼ਨਸ ਪ੍ਰੈਕਟਿਸ ਆ।
ਤੁਹਾਡੇ ਲਈ ਵੀ ਉਹ ਚੀਜ਼ ਚੰਗੀ ਆ ਤੇ ਉਹਨਾਂ ਲਈ ਵੀ ਚੰਗੀ ਆ, ਅਗਲੇ ਨੂੰ ਵੀ ਹੋਊਗਾ ਵੀ ਭਾਈ ਜਿਹੜਾ ਇਹ ਵੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਵੀ ਮੈਂ ਵੀ ਇਦਾਂ ਰਗੜਾ ਨਹੀਂ ਲਾ ਸਕਦਾ, ਤੇ ਜੇ ਇਦਾਂ ਕਰੀ ਜਾਊਂਗੇ ਫਿਰ ਉੱਥੇ ਰਗੜ ਜਿਹੜਾ ਉਹ ਕੰਮ ਹੋ ਜਾਂਦਾ ਆ। ਸੋ ਤੁਸੀਂ ਆਪਣੀ ਚੀਜ਼ ਦੇ ਉੱਤੇ ਲਾਈਕ ਸਟਰੋਂਗ ਸਟੈਂਡ ਕਰੋ, ਲਾਈਕ ਡਬਲ ਡਾਊਨ ਕਰੋ ਉਸ ਚੀਜ਼ ਦੇ ਉੱਤੇ ਭਾਈ, ਨਹੀਂ ਤਾਂ ਨਾ ਸਹੀ ਤੁਸੀਂ ਕਿਸੇ ਹੋਰ ਨੂੰ ਫਿਰ ਉਹ ਲੱਭ ਲਾ। ਜੇ ਸਾਰੇ ਹੀ ਇਦਾਂ ਕਰਦੇ ਹੋਣਗੇ ਇਵੈਂਚੁਅਲੀ ਉਸ ਬੰਦੇ ਨੂੰ ਉਹ ਚੀਜ਼ ਨੂੰ ਫੋਲੋ ਕਰਨਾ ਹੀ ਪਊਗਾ। ਸੋ ਇਹ ਚੀਜ਼ ਦੀ ਇੱਕ ਪੱਕੀ ਜਿਹੜੀ ਚੀਜ਼ ਆ ਸਾਰਿਆਂ ਨੂੰ ਪੂਰੀ ਇੰਡਸਟਰੀ ਦੇ ਵਿੱਚ ਇੱਕ ਪ੍ਰੈਕਟਿਸ ਜਿਹੜੀ ਉਹ ਬਣਾ ਲੈਣੀ ਚਾਹੀਦੀ ਆ। ਰਾਜ ਬਾਕੀ ਜਿਹੜੀ ਡਿਫਰੈਂਟ ਸਟੋਰੀ ਹੈਗੀ ਨਾ ਜੀ, ਜਿਹੜੀ ਆਪਣੀ ਟਰੱਕਰ ਹੈਗਾ ਆ, ਉਹ ਪ੍ਰੋਬਲਮ ਇਹੋ ਹੀ ਆ ਰਹੀ ਆ ਕਿ ਜਿੱਦਾਂ ਹੁਣ ਤੁਸੀਂ ਕਿਹਾ ਕਿ ਜਿਹੜਾ ਆਪਣੇ ਗੁਰਦੀਪ ਮੰਗਟੋਣੀ ਵੀ ਕਹਿ ਰਹੇ ਆ ਫੇਸਬੁੱਕ ਤੇ ਵੀ ਡਿਟੈਂਸ਼ਨ ਪਾਲਿਸੀ ਦਾ ਪਹਿਲਾਂ ਗੱਲ ਕਰਨੀ ਚਾਹੀਦੀ ਆ। ਇਹ ਚੀਜ਼ਾਂ ਜਿਹੜੇ ਹੰਡੇ ਹੋਏ ਜਿਹੜੇ ਟਰੱਕਰ ਹੈਗੇ ਉਹ ਕਰਦੇ ਆ, ਉਹਨਾਂ ਨੂੰ ਪਤਾ ਹੈ। ਤੇ ਫਿਰ ਥੋੜਾ ਜਿਹਾ ਇਹ ਕੰਮ ਹੁੰਦਾ। ਇੱਕ ਹੋਰ ਐਡਵਾਈਸ ਹੈਗੀ ਆ ਕਿ ਜੇ ਤੁਸੀਂ ਕਿਸੇ ਇੱਕ ਬ੍ਰੋਕਰ ਨਾਲ ਕੰਮ ਕਰ ਰਹੇ ਹੈਗੇ, ਤੁਹਾਨੂੰ ਕੋਈ ਚੰਗਾ ਬ੍ਰੋਕਰ ਲੱਭ ਗਿਆ, ਠੀਕ ਹੈ ਨਾ, ਤੇ ਚੰਗੇ ਬ੍ਰੋਕਰ ਦੇ ਨਾਲ ਕੰਮ ਲੱਗ ਕੇ ਕਰੋ। ਭੱਜੋ ਨਾ ਇੱਕਦਮ, ਇੱਧਰ $150 ਵੱਧ ਮਿਲ ਗਿਆ, ਇੱਧਰ ਮਿਲ ਗਿਆ, ਮਿੰਟ ਦੇ ਵਿੱਚ ਇਹਦਾ ਲੋਡ। ਇਹ ਆਪਣੇ ਬ੍ਰੋਕਰਾਂ ਦਾ ਐਡੀ ਵੱਡੀ ਇਹ ਵੀ ਇੱਕ ਕੰਪਲੇਂਟ ਹੈਗੀ ਆ ਕਿ ਬ੍ਰੋਕਰ ਵੀ ਕਰਦੇ ਆ। ਇਹ ਨਹੀਂ ਮੈਂ ਕਹਿੰਦਾ ਬ੍ਰੋਕਰ ਵੀ ਤਾਂ ਕਰਦੇ ਆ ਕਿਉਂਕਿ ਸਾਡਾ ਹੀ ਕੋਈ ਭਰਾ ਭਾਈ ਜਿਹੜਾ ਆ ਉਹ ਘੱਟ 'ਚ ਲੋਡ ਚੁੱਕ ਲੈਂਦਾ, ਫਿਰ ਜਿਹਨੇ ਵੱਧ 'ਚ ਚੁੱਕਿਆ ਹੁੰਦਾ ਉਹਦਾ ਕੈਂਸਲ ਹੋ ਜਾਂਦਾ। ਇੱਦਾਂ ਹੀ ਸਾਡੇ ਬੰਦੇ ਵੀ ਕਰਦੇ ਆ, ਉਹ ਕਿਤੇ ਉਹ ਵੱਧ 'ਚ ਲੋਡ ਮਿਲ ਜਾਂਦਾ, ਬ੍ਰੋਕਰ ਦਾ ਲੋਡ ਉਸੇ ਵੇਲੇ ਕੈਂਸਲ ਕਰ ਦਿੰਦੇ ਆ ਬਈ ਭਾਈ ਮੇਰੇ ਤੋਂ ਮਤਲਬ ਕਿ ਮੇਰਾ ਟਰੱਕ ਖਰਾਬ ਹੋ ਗਿਆ, ਫਲਾਨਾ ਹੋ ਗਿਆ, ਢਿਮਕਾਣਾ ਹੋ ਗਿਆ। ਸੋ ਇਹ ਦੋਨੋਂ ਪਾਸੇ ਠੀਕ ਹੈ ਨਾ। ਸੋ ਜੇ ਤੁਹਾਨੂੰ ਕੋਈ ਚੰਗਾ ਬ੍ਰੋਕਰ ਮਿਲ ਗਿਆ ਆ, ਚੰਗਾ ਕੋਈ ਤੁਹਾਡੇ ਨਾਲ ਬਿਹੇਵ ਕਰ ਰਿਹਾ, ਤੁਹਾਨੂੰ ਚੰਗੀ ਤਰ੍ਹਾਂ ਟਰੀਟ ਕਰ ਰਿਹਾ, ਉਹਦੇ ਨਾਲ ਸਟਿਕ ਰਹੋ, ਉਹਦੇ ਨਾਲ ਚੱਲੋ, ਉਹਨੂੰ ਹੈਲਪ ਕਰੋ। ਮੌਕੇ ਬੇਮੌਕੇ ਜੇ ਤੁਹਾਨੂੰ ਬਾਹਰ 200-400 ਵੱਧ ਵੀ ਮਿਲਦਾ ਨਾ, ਤਾਂ ਵੀ ਉਹਨੂੰ ਦੱਸ ਦਿਓ ਕਿ ਬ్రో ਮੈਨੂੰ ਵਧੀਆ ਰੇਟ ਮਿਲ ਰਿਹਾ, ਪਰ ਆਈ ਵਾਂਟ ਟੂ ਸਟਿਕ ਵਿਦ ਯੂ ਬਿਕਾਜ਼ ਯੂ ਹੈਲਪ ਮੀ ਇਨ ਦਾ ਮਾੜੇ ਸਮੇਂ ਤੋਂ ਮੇਰੀ ਹੈਲਪ ਕਰਦਾ ਹੈ, ਸੋ ਮੈਂ ਤੇਰੇ ਨਾਲ ਸਟਿਕ ਰਹੂੰਗਾ। ਠੀਕ ਆ, ਉਹ ਚੀਜ਼ ਨੂੰ ਆਪਣਾ ਕੈਰੈਕਟਰ ਬਿਲਡ ਕਰੋ, ਆਪਣਾ ਟਰਸਟ ਬਿਲਡ ਕਰੋ ਉਹਨਾਂ ਦੇ ਨਾਲ, ਤੇ ਉਹ ਤੁਹਾਡੇ ਨਾਲ ਆਪੇ ਡੈਫੀਨੇਟਲੀ ਕੰਮ ਕਰਨਗੇ। ਜੀ ਥੈਂਕ ਯੂ ਜਸਬੀਰ ਜੀ ਕਾਲ ਲਈ। ਆਪਣੇ ਅਗਲੇ ਕਾਲਰ ਨੇ ਕੁਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਹੈਗਾ ਆ ਭਾਈ ਰਮਨ ਭਾਜੀ, ਮੇਰਾ ਇੱਕ ਸਵਾਲ ਸੀਗਾ ਹੀ ਹੈਗਾ ਕਿ ਮੈਂ ਮਿੱਟੀ ਵਾਲਾ ਟਰੱਕ ਚਲਾਉਣਾ ਭਾਈ, ਜਾਂ ਉਹਨੂੰ ਸਾਨੂੰ ਫਿਊਲ ਤੇ ਚਾਰਜ ਮਿਲਦਾ ਹੈਗਾ ਆ, ਜਿਹੜੇ ਸਾਡੇ ਬ੍ਰੋਕਰ ਆ ਫਿਊਲ ਤੇ ਚਾਰਜ ਚੋਂ ਹੀ ਸਾਡੀ ਡਿਸਪੈਚ ਕੱਟ ਲੈਂਦੇ, ਇਹ ਭਾਜੀ ਲੀਗਲ ਹੈ ਤਾਂ ਅਲੀਗਲ ਹੈ? ਇਲੀਗਲ ਆ ਜੀ, ਨਹੀਂ ਕੱਟ ਸਕਦੇ। ਫਿਊਲ ਸਰਚਾਰਜ ਤੇ ਡਿਸਪੈਚ ਨਹੀਂ ਕੱਟਣੀ ਚਾਹੀਦੀ। ਹਾਂਜੀ ਭਾਈ, ਅਸੀਂ ਫੁੱਲ ਕਰਦੇ ਹਾਂ ਟ੍ਰੇਲਾਂ ਤੇ ਸਾਡੀ ਪੂਰੀ 20% ਡਿਸਪੈਚ ਕੱਟ ਲੈਂਦੇ ਹਾਂ ਫਿਊਲ ਸਰਚਾਰਜ ਦੇ ਵਿੱਚੋਂ। ਹਾਂਜੀ, ਫਿਊਲ ਸਰਚਾਰਜ ਤੇ ਡਿਸਪੈਚ ਨਹੀਂ ਹੈ। ਉਹ ਠੀਕ ਹੈ ਭਾਈ, ਹੈਗਾ ਜੀ। ਥੈਂਕ ਯੂ ਭਾਈ। ਹੈ ਸੋ ਇਹਦੇ ਲਈ ਉਹਦੇ ਨਾਲ ਗੱਲ ਕਰਨ ਜਾਂ ਇਸ ਦਾ ਇਹ ਉਹ ਕਰ ਸਕਦੇ ਆ, ਕਿਤੇ ਸ਼ਿਕਾਇਤ ਕਰ ਸਕਦੇ ਆ, ਜਾਂ ਪਹਿਲਾਂ ਗੱਲਬਾਤ ਕਰਕੇ ਦੇਖਣ ਕੀ ਇਸ ਚੀਜ਼ 'ਚ ਹੋ ਸਕਦਾ? ਪਹਿਲਾਂ ਗੱਲਬਾਤ ਹੀ ਕਰਨ ਦੇ ਵਿੱਚ ਹੈਗਾ, ਕੰਟਰੈਕਟ ਦੇ ਵਿੱਚ ਦੇਖਣਾ ਪੈਣਾ ਕਿਉਂਕਿ ਜਿਹੜਾ ਫਿਊਲ ਸਰਚਾਰਜ ਹੈਗਾ ਉਹ ਟਰੱਕਰ ਦੇ ਲਈ ਹੁੰਦਾ ਆ, ਫਿਊਲ ਜਿਹਨੇ ਪਾਉਣਾ ਉਹਦੇ ਲਈ ਹੁੰਦਾ ਆ। ਸੋ ਫਿਊਲ ਸਰਚਾਰਜ ਦੇ ਉੱਤੇ ਜਿਹੜੀ ਆ ਡਿਸਪੈਚ ਨਹੀਂ ਹੋਣੀ ਚਾਹੀਦੀ। ਕਈ ਜਿਹੜੀਆਂ ਜਿੱਦਾਂ ਕਈ ਕੰਪਨੀਆਂ ਹੈਗੀਆਂ, ਮੈਂ ਕਈ ਵਾਰੀ ਦੇਖਿਆ ਫਿਊਲ ਸਰਚਾਰਜ ਛੱਡੋ, ਲੰਪਰ ਦਾ ਜਿਹੜੀ ਕਾਸਟ ਹੁੰਦੀ ਹੈ, ਜਿਹੜੇ ਲੰਪਰ ਦੇ ਪੈਸੇ ਪੇ ਕੀਤੇ ਆ, ਉਹ ਕਈ ਜਦੋਂ ਤੁਹਾਨੂੰ ਲੋਡ ਦੇ ਚੋਂ ਪੈਸੇ ਪੇ ਕਰਦੇ ਉੱਤੇ ਵੀ ਡਿਸਪੈਚ ਕੱਟ ਲੈਂਦੇ ਆ। ਲੰਪਰ ਦੀ ਫੀਸ ਹੈ, ਮਤਲਬ ਕਿਸੇ ਨੇ ਕਿਸੇ ਨੂੰ ਫੀਸ ਦਿੱਤੀ ਹੈ, ਮਤਲਬ ਉੱਤੇ ਵੀ ਫੀਸ ਕੱਟੀ ਜਾਣਗੇ। ਕਈ ਚੀਜ਼ਾਂ ਕੁਇਕ ਪੇ ਕੱਟ ਲੈਂਦੇ ਆ, ਤੁਹਾਨੂੰ ਪੇ ਕੀਤਾ ਆ 15-20 ਦਿਨਾਂ 'ਚ, ਤੇ ਫਿਰ ਕਹਿਣਗੇ ਤੇ ਕੁਇਕ ਪੇ ਕੱਟ ਲਈ ਆ। ਅਰੇ ਯਾਰ ਕੁਇਕ ਪੇ ਹੁੰਦੀ ਹੈ 24 ਘੰਟਿਆਂ 'ਚ ਪੇ ਕਰਨਾ, ਤੁਸੀਂ ਅੱਜ 15 ਦਿਨਾਂ ਬਾਅਦ ਪੇ ਕੀਤਾ, ਫਿਰ ਕੁਇਕ ਪੇ ਕੱਟ ਲਈ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਣੇ ਬੰਦੇ ਕਰਦੇ ਆ। ਪਰ ਆਹ ਜਿਹੜੀ ਗੱਲ ਹੈਗੀ ਹੈ ਇਹ ਮੈਨੂੰ ਪਤਾ ਬਾਈ ਜੀ ਹੁਣੀ ਜਿਹੜੇ ਮਿੱਟੀ ਵਾਲੇ ਟਰੱਕ ਦੀ ਗੱਲ ਕਰਦੇ, ਇਹ ਆਪਣੇ ਜਿਹੜੇ ਆ ਕੰਪਨੀਆਂ ਹੈਗੀਆਂ ਕਰਦੀਆਂ ਹੈਗੀਆਂ, ਤਾਂ ਉਹ ਰੈਪੂਟੇਬਲ ਕੰਪਨੀਆਂ, ਕੋਈ ਇਹ ਨਹੀਂ ਵੀ ਕੋਈ ਮਾੜੇ ਮੋਟੇ ਕੰਪਨੀਆਂ ਹੈਗੀਆਂ, ਪਰ ਕਰਦੀਆਂ। ਸੋ ਇਹ ਤਾਂ ਸ਼ਰੇਆਮ ਹੀ ਜਿਹੜਾ ਉਹ ਫਿਰ ਧੱਕਾ ਕਰੀ ਜਾਂਦੇ। ਸੋ ਐਜ਼ ਏ ਬਿਜ਼ਨਸ ਔਰ ਐਜ਼ ਏ ਤੁਸੀਂ ਕੋਈ ਵੀ ਜਦੋਂ ਜਿੱਥੇ ਵੀ ਹੈਗੇ ਆ ਨਾ, ਕਿਸੇ ਵੀ ਅਹੁਦੇ ਦੇ ਉੱਤੇ ਕੋਈ ਵੀ ਚੀਜ਼ ਆ, ਤੁਸੀਂ ਐਜ਼ ਏ ਕੰਜ਼ਿਊਮਰ ਆ ਜਾਂ ਦੂਜੇ ਆ, ਹਰ ਇੱਕ ਨੂੰ ਆਪੋ ਆਪਣੇ ਹੱਕ ਦੀ ਪਛਾਣ ਹੋਣੀ ਚਾਹੀਦੀ ਵੀ ਮੇਰੇ ਹੱਕ ਕੀ ਹੈਗੇ ਆ। ਕੋਈ ਕਿਸੇ ਦੇ ਨਾਲ ਧੱਕਾ ਕਰ ਰਿਹਾ ਹੈ, ਉਹਨੂੰ ਸਹੀ ਨਾ ਜਾਓ, ਕਿਉਂਕਿ ਉਹਨੂੰ ਫਿਰ ਸ਼ਹਿ ਮਿਲ ਜਾਂਦੀ ਆ ਵੀ ਯਾਰ ਇਹਨੇ ਤਾਂ ਕੁਛ ਨਹੀਂ ਕਿਹਾ, ਚੱਲ ਮੈਂ ਅਗਲੇ ਨਾਲ ਕਰਕੇ ਦੇਖੂੰਗਾ, ਜੇ ਕੋਈ ਕਹੂਗਾ ਤੇ ਉਹਨੂੰ ਆਪਾਂ ਕਰ ਦਾਂਗੇ, ਬਾਕੀਆਂ ਦਾ ਕੰਮ ਜਿਹੜਾ ਉਹ ਆਪਾਂ ਇੱਦਾਂ ਹੀ ਰਗੜੀ ਜਾਵਾਂਗੇ। ਸੋ ਨਹੀਂ, ਇਸ ਚੀਜ਼ ਦੇ ਵਿੱਚ ਆਪਣੇ ਜਿਹੜੇ ਸਟੈਂਡ ਤੁਹਾਨੂੰ ਜਿਹੜਾ ਸਖਤ ਲੈਣ ਦੀ ਜ਼ਰੂਰਤ ਹੁੰਦੀ ਆ। ਕਈ ਵਾਰੀ ਇੱਕ ਅੱਧੇ ਬੰਦੇ ਨੇ ਇੱਦਾਂ ਸਬਕ ਸਿਖਾਇਆ ਹੋਵੇ ਨਾ ਇਹੋ ਜਿਹਿਆਂ ਨੂੰ, ਤਾਂ ਫਿਰ ਗਾਂਹ ਤੋਂ ਗਾਂਹ ਸਿੱਧੇ ਰਹਿੰਦੇ ਆ।
ਕਹਿਣ ਨੂੰ ਤਾਂ ਇਦਾਂ ਲੱਗਦਾ ਯਾਰ ਸਬਕ ਸਿਖਾਉਣ ਵਾਲਾ ਕੀ ਮਤਲਬ ਬਣ ਗਿਆ, ਇਹਦਾ ਮਤਲਬ ਹੁੰਦਾ ਵੀ ਆਪਣਾ ਹੱਕ ਜਿਹੜਾ ਉਹ ਲੈਣਾ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਸੋ ਇੱਕ ਜਿੰਮੀ ਪੰਧੇਰ ਹੋਣੀ ਕਹਿੰਦੇ ਨੇ ਫੇਸਬੁੱਕ ਤੇ ਵੀ ਜੇ ਚੋਰੀ ਕੀਤਾ ਹੋਇਆ ਫਿਊਲ ਤੁਹਾਨੂੰ ਸਸਤਾ ਕੋਈ ਦੇ ਰਿਹਾ ਤੇ ਤੁਸੀਂ ਨਾ ਬਾਏ ਕਰੋ। ਇਹਦੇ ਨਾਲ ਉਹਨਾਂ ਲੋਕਾਂ ਦਾ, ਚੋਰਾਂ ਦਾ ਹੌਸਲਾ ਇੱਕ ਹਿਸਾਬ ਦੇ ਨਾਲ ਟੁੱਟਦਾ ਆ ਤੇ ਉਹ ਗਾਂਹ ਸ਼ਾਇਦ ਚੋਰੀ ਨਾ ਕਰਨ। ਪਰ ਕਿਉਂਕਿ ਲਾਲਚੀ ਹਰ ਇੱਕ ਜਾਣਾ ਹੋ ਜਾਂਦਾ ਆ, ਉਹ ਕਹਿੰਦਾ ਵੀ ਚੱਲ ਮੈਨੂੰ ਸਸਤਾ ਮਿਲਦਾ ਹੈ ਕੋਈ ਫਿਊਲ, ਤਾਂ ਉਹ ਲੈ ਵੀ ਲੈਂਦੇ ਨੇ ਕਈ ਜਾਣੇ। ਉਹਦੇ ਕਰਕੇ ਉਹਨਾਂ ਨੂੰ ਹੋਰ ਖੁੱਲ੍ਹ ਮਿਲ ਜਾਂਦੀ, ਅੱਛਾ ਜੇ ਮੈਂ ਹੋਰ ਚੋਰੀ ਕਰੂੰਗਾ ਮੇਰਾ ਹੋਰ ਵਿਕੀ ਜਾਣਾ, ਮੈਨੂੰ ਤੇ ਜਿਹੜੇ ਡਾਲਰ ਹੀ ਡਾਲਰ ਜਿਹੜੇ ਉਹ ਬਣਦੇ ਆ। ਸੋ ਇੱਦਾਂ ਦੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਇਹੋ ਜਿਹੀਆਂ ਚੀਜ਼ਾਂ ਦਾ ਸਟੈਂਡ ਹੁੰਦਾ ਆ ਵੀ ਆਪਾਂ ਕਰੀਏ, ਕਿਉਂਕਿ ਇੱਕ ਦੂਜੇ ਦੇ ਭਾਈ ਦੀ ਹੋਈ ਆਪਾਂ ਜਿਹੜੀ ਉਹ ਮਦਦ ਕਰ ਰਹੇ ਹਾਂ ਜੇ ਚੋਰੀ ਕੀਤਾ ਹੋਇਆ ਫਿਊਲ ਨਹੀਂ ਖਰੀਦਦੇ ਤਾਂ।